ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸਾਨੂੰ ਦੇ ਸਟੂਡੀਓ ਤੋਂ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 9 ਤਰੀਕ ਆ, ਦਿਨ ਵੀਰਵਾਰ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ, ਵੁੱਡਲੈਂਡ, ਕੈਲੀਫੋਰਨੀਆ, I-5 ਦੇ ਐਗਜ਼ਿਟ 538। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ 99180 ਦੇ ਕਾਰਨਰ 'ਤੇ 53 ਫੁੱਟ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। 2306 ਵੈਸਟ ਡੈਨ ਰੌਨ ਕਿਲੋ ਡਰਾਈਵ, ਫਰੈਜ਼ਨੋ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਅੱਜ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਕਹਿੰਦੇ ਵੀ ਉਹਨਾਂ ਨੇ ਅਨਾਊਂਸ ਕੀਤਾ ਆ ਜਿਹੜੇ ਕੰਪਨੀਆਂ ਦੇ ਵਿੱਚ 100 ਤੋਂ ਵੱਧ ਇੰਪਲਾਈ ਹੈਗੇ ਆ, ਉਹਨਾਂ ਨੂੰ ਜਿਹੜਾ ਆ ਵੈਕਸੀਨ ਹਰ ਇੱਕ ਦੇ ਲਈ ਜ਼ਰੂਰੀ ਹੋਊਗਾ। ਨਹੀਂ ਤਾਂ ਉਹਨਾਂ ਨੂੰ ਜਿਹੜੇ ਆ ਟੈਸਟਿੰਗ ਜਿਨ੍ਹਾਂ ਨੇ ਨਹੀਂ ਲਾਈ ਆ, ਐਵਰੀ ਵੀਕ ਉਹਨਾਂ ਦੀ ਟੈਸਟਿੰਗ ਹੋਊਗੀ ਅਤੇ ਜਿਹੜੇ ਲੋਕ ਵਾਇਲੇਟ ਕਰੂਗੇ ਉਹਨਾਂ ਨੂੰ $14,000 ਤੱਕ ਦਾ ਪਰ ਵਾਇਲੇਸ਼ਨ ਜਿਹੜਾ ਫਾਈਨ ਹੋ ਸਕਦਾ ਹੈਗਾ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਪੂਰਾ ਮੈਂਡੇਟ ਕੀਤਾ ਗਿਆ ਆ। 100 ਵਰਕਰਸ ਜਾਂ ਉਹ ਤੋਂ ਵੱਧ ਜਿਹੜੇ ਕੰਪਨੀ ਦੇ ਵਿੱਚ ਲੋਕ ਕੰਮ ਕਰਦੇ ਹੈਗੇ। ਜੀ, ਇਸੇ ਤਰੀਕੇ ਨਾਲ ਉਹਨਾਂ ਨੇ ਫੈਡਰਲ ਇੰਪਲਾਈਜ਼ ਅਤੇ ਕੰਟਰੈਕਟਰਸ ਆ, ਉਹਨਾਂ ਨੂੰ ਵੀ ਵੈਕਸੀਨ ਮੈਂਡੇਟ ਦੇ ਅਧੀਨ ਲਿਆਂਦਾ ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ। ਅੱਗੇ ਜਿਹੜੇ ਆ ਰੈਗੂਲਰ ਟੈਸਟਿੰਗ ਜਿਹੜੀ ਆ ਉਹ ਸੀਗੀ ਵੀ ਜੇ ਵੈਕਸੀਨੇਟ ਨਹੀਂ ਹੈਗੇ ਤਾਂ ਉਹ ਰੈਗੂਲਰ ਟੈਸਟਿੰਗ ਕਰਵਾ ਸਕਦੇ ਆ, ਪਰ ਹੁਣ ਉਹਨਾਂ ਨੇ 75 ਦਿਨ ਦਾ ਵਕਫਾ ਜਿਹੜਾ ਉਹ ਦਿੱਤਾ ਹੈਗਾ ਆ ਅਤੇ ਉਸ ਦੇ ਵਿੱਚ ਜਿੰਨੇ ਵੀ ਫੈਡਰਲ ਇੰਪਲਾਈਜ਼ ਅਤੇ ਕੰਟਰੈਕਟਰਸ ਆ ਉਹਨਾਂ ਨੂੰ ਇਹ ਵੈਕਸੀਨ ਜਿਹੜੀ ਉਹ ਲਗਵਾਉਣੀ ਹੀ ਪਵੇਗੀ। ਅਤੇ ਬਿਜ਼ਨਸਿਸ ਦੇ ਬਾਰੇ ਜਿੱਦਾਂ ਤੁਸੀਂ ਆਲਰੇਡੀ ਉਹ ਦੱਸ ਦਿੱਤਾ ਆ, ਉਹ ਕਹਿੰਦੇ ਵੀ ਲੇਬਰ ਡਿਪਾਰਟਮੈਂਟ OSHA ਵਾਲੇ ਆ ਉਹਨਾਂ ਨੂੰ ਇਹ ਕਹਿਣ ਜਾ ਰਹੇ ਆ ਅਤੇ ਉਹ ਇਸ ਦੇ ਬਾਬਤ ਨਵਾਂ ਕਾਨੂੰਨ ਜਿਹੜਾ ਉਹ ਲੈ ਕੇ ਆਉਣਗੇ। ਇਹੀ ਇਸ ਦੇ ਨਾਲ ਜਿਸ ਨੇ ਟੀਕਾ ਲਗਵਾਉਣਾ ਆ ਜਾਂ ਟੀਕਾ ਲਗਵਾਉਣ ਤੋਂ ਬਾਅਦ ਦੇ ਵਿੱਚ ਰਿਕਵਰ ਹੋਣਾ ਆ, ਉਸ ਦੇ ਲਈ ਪੇਡ ਲੀਵ ਦਾ ਵੀ ਜਿਹੜਾ ਆ ਉਹਨਾਂ ਨੇ ਮੱਦ ਜਿਹੜੀ ਉਹ ਰੱਖੀ ਆ। ਲੇਬਰ ਡਿਪਾਰਟਮੈਂਟ ਨੂੰ ਇਸ ਦੇ ਪ੍ਰਤੀ ਨਵਾਂ ਕਾਨੂੰਨ ਬਣਾਉਣ ਦੇ ਲਈ ਆਖਿਆ ਗਿਆ ਹੈਗਾ ਆ। ਇਹ ਸਾਰੇ ਜਿਹੜੇ ਬਿਜ਼ਨਸਿਸ ਜਿੱਦਾਂ ਤੁਸੀਂ ਦੱਸਿਆ 100 ਅਤੇ 100 ਤੋਂ ਵੱਧ ਇੰਪਲੋਈ ਵਾਲੇ ਜਿਹੜੇ ਬਿਜ਼ਨਸਿਸ ਆ ਉਹਨਾਂ ਦੇ ਵਿੱਚ ਇਹ ਲਾਗੂ ਹੋਵੇਗਾ। ਕਹਿੰਦੇ ਵੀ ਇਸ ਦੇ ਨਾਲ 80 ਮਿਲੀਅਨ ਵਰਕਰਸ ਆ ਜਾਂ ਮੁਲਕ ਦਾ 2/3 ਜਿਹੜਾ ਆ ਕੰਮ ਕਰਨ ਵਾਲਾ ਮੁਲਾਜ਼ਮ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਕਰਨ ਵਾਲੇ ਆ, ਉਹਨਾਂ ਦੇ ਉੱਤੇ ਜਿਹੜਾ ਇਸ ਦਾ ਸਿੱਧਾ ਅਸਰ ਆ ਉਹ ਹੋਣ ਵਾਲਾ ਹੈਗਾ ਆ। ਉੱਧਰ ਵੈਕਸੀਨੇਸ਼ਨ ਦੀ ਇਹਨਾਂ ਨੇ ਰਿਕੁਆਇਰਮੈਂਟਸ ਹੈਲਥ ਕੇਅਰ ਵਰਕਰਸ ਦੇ ਲਈ ਵੀ ਜਿਹੜੀ ਉਹ ਕਰ ਦਿੱਤੀ ਆ। ਕਹਿੰਦੇ ਵੀ ਜਿਹੜੀਆਂ ਹੈਲਥ ਫੈਸਿਲਿਟੀਜ਼ ਮੈਡੀਕੇਅਰ ਅਤੇ ਮੈਡੀਕੇਡ ਫੰਡਿੰਗ ਜਿਨ੍ਹਾਂ ਨੂੰ ਮਿਲਦੀ ਹੈਗੀ ਆ, ਉਹਨਾਂ ਨੂੰ ਵੀ ਆਪਣੇ ਜਿਹੜੇ ਵਰਕਫੋਰਸ ਆ ਉਹਨਾਂ ਨੂੰ ਵੈਕਸੀਨੇਟ ਕਰਵਾਉਣਾ ਪਵੇਗਾ। ਕਹਿੰਦੇ ਇਸ ਦੇ ਨਾਲ 50,000 ਲੋਕੇਸ਼ਨਸ ਇਸ ਦੇ ਵਿੱਚ ਆ ਜਾਣਗੀਆਂ। ਉੱਧਰ ਸਕੂਲ ਦੇ ਲਈ ਜਿਹੜੇ ਮੈਜਰਸ ਆ ਉਸ ਦੇ ਲਈ ਉਹਨਾਂ ਨੇ ਆਪਣੇ ਜਿਹੜੇ ਗਵਰਨਰਸ ਆ ਉਹਨਾਂ ਨੂੰ ਆਖਿਆ ਆ ਵੀ ਵੈਕਸੀਨੇਸ਼ਨਸ ਸਾਰੇ ਸਕੂਲ ਦੇ ਟੀਚਰਸ ਅਤੇ ਸਕੂਲ ਸਟਾਫ ਆ ਉਸ ਦੇ ਲਈ ਜਿਹੜੀ ਆ ਰਿਕਵਾਇਰ ਆ ਉਹ ਕਰ ਦਿੱਤੀ ਜਾਵੇ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਸਕੂਲ ਡਿਸਟ੍ਰਿਕਟਸ ਨੂੰ ਆਰਥਿਕ ਮਦਦ ਦੇਣ ਦੇ ਲਈ ਵੀ ਜਿਹੜੀ ਉਹ ਤਿਆਰ ਹੋਵੇਗੀ। ਜਿਹੜੇ ਕਿ ਜਿੱਦਾਂ ਫਲੋਰੀਡਾ ਦੇ ਵਿੱਚ ਸੀਗਾ
ਵੀ ਸਟੇਟ ਮੈਂਡੇਟ ਮਾਸਕ ਮੈਂਡੇਟਸ ਦੇ ਬੈਨ ਲੱਗਣ ਦੇ ਬਾਵਜੂਦ ਕਈਆਂ ਨੇ ਲਾਇਆ ਸੀ, ਉਹਨਾਂ ਦੀ ਫੰਡਿੰਗ ਬੰਦ ਹੋਈ ਸੀ, ਵੀ ਜਿਨ੍ਹਾਂ ਨੂੰ ਪੈਨਲਟੀਜ਼ ਫੇਸ ਹੋਣਗੀਆਂ, ਜੁਰਮਾਨੇ ਹੋ ਰਹੇ ਆ, ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਮਦਦ ਕਰੇਗੀ। ਸੋ ਵਾਲਮਾਰਟ, ਐਮਾਜ਼ੋਨ, ਕਰੋਗਰ ਕਹਿੰਦੇ ਵੀ ਇਹ ਜਿਹੜੇ ਰੀਟੇਲਰਸ ਉਹਨਾਂ ਨੂੰ ਜਲਦ ਹੀ ਸੈੱਲ ਐਟ ਹੋਮ ਰੈਪਿਡ ਟੈਸਟ ਜਿਹੜੇ ਆ ਐਟ ਕਾਸਟ, ਯਾਨੀ ਕਿ ਘੱਟ ਕੀਮਤ ਦੇ ਉੱਤੇ ਅਗਲੇ 3 ਮਹੀਨਿਆਂ ਦੇ ਲਈ ਉਪਲਬਧ ਕਰਾਉਣ ਦੇ ਲਈ ਵੀ ਕੋਸ਼ਿਸ਼ਾਂ ਜਿਹੜੀਆਂ ਉਹ ਹੋਣਗੀਆਂ। ਅਤੇ 10,000 ਫਾਰਮੇਸੀਜ਼ ਦੇ ਵਿੱਚ ਫ੍ਰੀ ਜਿਹੜੇ ਟੈਸਟਿੰਗ ਆ ਉਸ ਨੂੰ ਐਕਸਪੈਂਡ ਜਿਹੜਾ ਆ ਉਹ ਕਰਨ ਜਾ ਰਹੇ ਆ। ਇਹਨਾਂ ਨੇ ਕਿਹਾ ਵੀ 300 ਮਿਲੀਅਨ ਜਿਹੜੇ ਫ੍ਰੀ ਦੇ ਵਿੱਚ ਰੈਪਿਡ ਟੈਸਟ ਆ ਉਹ ਹੁਣ ਤੱਕ ਉਹ ਜਿਹੜੇ ਐਡਮਿਨਿਸਟਰ ਹੋਣਗੇ ਹੈਲਥ ਸੈਂਟਰਸ, ਫੂਡ ਬੈਂਕਸ ਅਤੇ ਸਕੂਲ ਦੇ ਵਿੱਚ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਸਟੇਟ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੀ ਰੀਕਾਲ ਆ। ਅਗਲੇ ਵੀਕ ਜਿਹੜਾ ਆ ਉਹ ਲਾਸਟ ਹੈਗਾ ਆ ਤੁਹਾਡਾ ਵੈਲਟ ਡਰੋਪ ਕਰਨ ਦਾ ਜਾਂ ਮੇਲ ਕਰਨ ਦਾ। ਅਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਹਾਈ ਪ੍ਰੋਫਾਈਲ ਜਿਹੜੇ ਡੈਮੋਕਰੇਟ ਆ ਉਹ ਗੈਬਨ ਨਿਊਸਮ ਦੀ ਸਪੋਰਟ ਦੇ ਵਿੱਚ ਆ ਰਹੇ ਹੈਗੇ ਆ ਅਗਲੇ ਵੀਕ। ਇਹਦੇ ਸੰਬੰਧ ਦੇ ਵਿੱਚ ਗਵਰਨਰ ਗੈਬਨ ਨਿਊਸਮ ਦੀ ਜਿਹੜੀ ਕੈਂਪੇਨ ਦੀ ਟੀਮ ਆ ਉਹਨਾਂ ਨੇ ਕਿਹਾ ਵੀ ਜਿੱਦਣ ਦਾ ਲਾਸਟ ਡੇਟ ਹੈਗਾ ਇਲੈਕਸ਼ਨ ਦਾ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੇ ਆ ਪ੍ਰੈਜ਼ੀਡੈਂਟ ਆਉਣਗੇ। ਸਤੰਬਰ 14 ਨੂੰ ਜਿਹੜਾ ਆ ਉਸ ਤੋਂ ਬਾਅਦ ਤੁਸੀਂ ਮੇਲ ਨਹੀਂ ਕਰ ਸਕਦੇ, ਜਿਹੜਾ ਬੈਲਟ ਹੈਗਾ ਆ ਲਾਸਟ ਡੇਟ ਹੈਗਾ ਆ। ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਵੀ ਗੈਬਨ ਨਿਊਸਮ ਦੀ ਸਪੋਰਟ ਕੀਤੀ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਪਿਛਲੇ ਦਿਨਾਂ ਦੇ ਵਿੱਚ ਸਪੋਰਟ ਕਰਕੇ ਗਈ ਆ। ਕਾਫੀ ਜਿਹੜਾ ਮਾਹੌਲ ਆ ਹੁਣ ਗਰਮਾਇਆ ਹੋਇਆ ਹੈਗਾ ਆ। ਸੈਨੇਟਰ ਐਲਿਜ਼ਾਬeth ਵੈਰਨ, ਐਮੀ ਕਲੋਵਚਰ, ਬਰਨੀ ਸੈਂਡਰਸ, ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ, ਇਹ ਸਾਰੇ ਜਿਹੜੇ ਆ ਇਹਨਾਂ ਨੇ ਨਿਊਸਮ ਦੀ ਸਪੋਰਟ ਦੇ ਵਿੱਚ ਜਿਹੜੀਆਂ ਆ ਆਪਣੀਆਂ ਵੀਡੀਓਜ਼ ਜਾਂ ਐਡਵਰਟਾਈਜ਼ਮੈਂਟਸ ਆ ਉਹ ਵੀ ਜਾਰੀ ਕੀਤੀਆਂ ਆ। ਜੀ, ਰਾਸ਼ਟਰਪਤੀ ਬਾਈਡਨ ਦੀ ਜਿਹੜੀ ਸਪੀਚ ਦੇ ਉੱਤੇ ਜੇ ਹੋਰ ਨਜ਼ਰ ਮਾਰਦੇ ਜਾਈਏ ਤਾਂ ਉਹਨਾਂ ਦੀ ਕਹਿੰਦੇ ਸਪੀਚ ਅਜੇ ਖਤਮ ਨਹੀਂ ਸੀ ਹੋਈ। ਜਾਰਜੀਆ ਦੇ ਜਿਹੜੇ ਗਵਰਨਰ ਆ ਕੈਂਪ, ਉਹਨਾਂ ਨੇ ਕਹਿ ਦਿੱਤਾ ਵੀ ਇਹ ਜਿਹੜਾ ਫੈਡਰਲ ਸਰਕਾਰ ਆ ਇਹ ਲੋੜ ਤੋਂ ਵੱਧ ਆਪਣੀਆਂ ਪਾਵਰਾਂ ਦੀ ਵਰਤੋਂ ਜਿਹੜੀ ਉਹ ਕਰ ਰਹੀ ਆ। ਇੱਦਾਂ ਦੇ ਮੈਂਡੇਟਸ ਜਿਹੜੇ ਉਹ ਲਿਆ ਕੇ ਅਸੀਂ ਇਹਨਾਂ ਨੂੰ ਅਦਾਲਤਾਂ ਦੇ ਵਿੱਚ ਜਿਹੜਾ ਉਹ ਦੇਖਾਂਗੇ। ਸੋ ਅਤੇ ਜਿਹੜੇ ਹੈਲਥ ਦੇ ਕਈ ਹੈਗੇ ਨੇ ਹਸਪਤਾਲ ਅਤੇ ਹੋਰ ਜਿਹੜੀਆਂ ਐਸੋਸੀਏਸ਼ਨਸ, ਉਹਨਾਂ ਨੇ ਇਹਨਾਂ ਮਾਸਕ ਮੈਂਡੇਟਸ ਦਾ ਜਿਹੜੇ ਵੈਕਸੀਨ ਮੈਂਡੇਟਸ ਆ ਉਹਨਾਂ ਦਾ ਸਵਾਗਤ ਜਿਹੜਾ ਉਹ ਕੀਤਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਵੀ ਜਿਹੜਾ ਦਵੰਦ ਆ ਆਪਾਂ ਨੂੰ ਅਦਾਲਤਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਆ। ਉੱਧਰ LA ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਸਭ ਤੋਂ ਵੱਡੀ ਆਈ ਥਿੰਕ ਦੂਜੀ ਸਭ ਤੋਂ ਵੱਡੀ ਜਿਹੜੀ ਸਕੂਲ ਡਿਸਟ੍ਰਿਕਟ LA ਆ, ਉਹਨਾਂ ਨੇ ਵੀ ਸਟੂਡੈਂਟਸ ਦੇ ਲਈ ਵੈਕਸੀਨੇਸ਼ਨ ਆ ਉਸ ਨੂੰ ਮੈਂਡੇਟ ਕਰ ਦਿੱਤਾ ਆ, ਲਾਜ਼ਮੀ ਜਿਹੜਾ ਆ ਉਹ ਉਹਨਾਂ ਨੇ ਹੁਣ ਕਰ ਦਿੱਤਾ ਹੈਗਾ ਆ। ਸੋ ਜਦੋਂ ਤੋਂ ਇਹ ਹੁਣ FDA ਦੇ ਦੁਆਰਾ ਫੁੱਲ ਅਪਰੂਵਲ ਵੈਕਸੀਨ ਦਾ ਹੋ ਚੁੱਕਾ ਆ, ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਨੂੰ ਵੈਕਸੀਨ ਮੈਂਡੇਟਸ ਆ ਕਈ ਥਾਵਾਂ ਦੇ ਉੱਤੇ ਨਜ਼ਰ ਆ ਰਹੇ ਆ। ਅਤੇ ਰਾਸ਼ਟਰਪਤੀ ਬਾਈਡਨ ਨੇ ਤਾਂ ਇੱਥੋਂ ਤੱਕ ਵੀ ਜਿਹੜਾ ਉਹ ਕਹਿ ਦਿੱਤਾ ਵੀ ਜਿਹੜੇ ਵੈਕਸੀਨੇਟਡ ਲੋਕ ਆ ਉਹਨਾਂ ਨੂੰ ਆਪਾਂ ਬਚਾਉਣਾ ਹੈਗਾ ਆ, ਜਿਹੜੇ ਅਨਵੈਕਸੀਨੇਟਡ ਲੋਕ ਆ ਉਹਨਾਂ ਤੋਂ। ਇਸ ਦੇ ਉੱਤੇ ਹੁਣ ਸਿਆਸਤ ਦਾ ਡੈਫੀਨੇਟਲੀ ਭਖੇਗੀ। ਜੀ, ਅਗਲੀ ਖਬਰ ਐਮਾਜ਼ੋਨ ਤੋਂ ਆ ਰਹੀ ਹੈ। ਐਮਾਜ਼ੋਨ ਕੰਪਨੀ ਜਿਹੜੀ ਆ ਉਹ ਕਹਿ ਰਹੀ ਆ ਵੀ ਅਸੀਂ ਜਿਹੜੇ ਆ EMPLOYੀਆਂ ਨੂੰ ਹਾਇਰ ਕਰਨ ਦੇ ਲਈ ਜਿਹੜਾ ਬੈਨੀਫਿਟ ਦੇਣ ਜਾ ਰਹੇ ਆ। ਜਿਹੜੇ ਵੀ EMPLOYੀਜ਼ ਕੰਮ ਕਰਨਗੇ, ਜੇ ਉਹ ਕਾਲਜ ਜਾਣਾ ਚਾਹੁੰਦੇ ਆ, 7.5 ਲੱਖ ਦੇ ਕਰੀਬ ਉਹਨਾਂ ਦੇ ਕੋਲ ਆਵਰਲੀ EMPLOYੀਜ਼ ਹੈਗੇ ਆ ਆਲ ਓਵਰ ਦੀ ਵਰਲਡ, ਅਤੇ ਉਹਨਾਂ ਦੀ ਜਿਹੜੀ ਟਿਊਸ਼ਨ ਆ ਉਹ ਫ੍ਰੀ ਹੋਊਗੀ। ਕਹਿੰਦੇ ਵੀ ਜਿਹੜੀ ਫੁੱਲ ਕਾਸਟ ਆਫ ਟਿਊਸ਼ਨ ਆ ਉਸ ਨੂੰ ਕਵਰ ਕੀਤਾ ਜਾਊਗਾ ਜੇ ਕੋਈ ਐਸੋਸੀਏਟ ਜਾਂ ਬੈਚਲਰਸ ਡਿਗਰੀ ਕਰਨਾ ਚਾਹੁੰਦਾ, ਇਨਕਲੂਡਿੰਗ ਜਿਹੜੀਆਂ ਬੁੱਕਸ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੀਸ ਹੈਗੀ ਆ। ਈਵਨ ਹਾਈ ਸਕੂਲ ਡਿਪਲੋਮਾ, GED, ਇੰਗਲਿਸ਼ ਐਜ਼ ਏ ਸੈਕੰਡ ਲੈਂਗੁਏਜ, ਇਹ ਸਾਰਾ ਕੁਛ ਉਹ ਕਵਰ ਕਰਨਗੇ। ਐਮਾਜ਼ੋਨ ਕਹਿੰਦੇ ਆ ਵੀ ਅਸੀਂ $1.2 ਬਿਲੀਅਨ ਸੰਨ 2025 ਦੇ ਤੱਕ ਇਸ ਇਸ਼ੂ ਦੇ ਉੱਤੇ ਸਪੈਂਡ ਕਰਾਂਗੇ। ਜੀ, ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ, ਜਾਂ ਤਾਂ ਐਮਾਜ਼ੋਨ ਦੇ ਵਿੱਚ ਉੱਥੇ ਉਹ ਇਹ ਕਿਉਂਕਿ ਇਹਨਾਂ ਦੇ ਉਹ ਵੀ ਬਹੁਤ ਰੌਲਾ ਪਿਆ ਨਾ, ਜਿਹੜਾ ਨਵਾਂ ਬਿੱਲ ਆ ਰਿਹਾ ਆ ਆਪਣੇ ਕੈਲੀਫੋਰਨੀਆ ਦੇ ਵਿੱਚ ਵੀ ਇਹਨਾਂ ਨੂੰ ਦਿੰਦੇ ਨਹੀਂ, ਬ੍ਰੇਕ ਨਹੀਂ ਦਿੰਦੇ, ਅਤੇ ਇਹਨਾਂ ਦੇ ਜਿਹੜੇ ਮੈਟ੍ਰਿਕਸ ਇਸ ਹਿਸਾਬ ਦੇ ਨਾਲ ਹੈਗੇ ਆ
ਵੀ ਦੇਖਣਾ ਪੈਣਾ ਹੈ ਵੀ ਕਿੰਨੇ ਇਹਨਾਂ ਨੇ ਬਾਕਸ ਕੀਤੇ ਆ, ਕਿੰਨੇ ਇਹ ਹੈ ਉਹ ਹੈ, ਵੀ ਹੁਣ ਪੜ੍ਹਨਗੇ ਜਾਂ ਉਹ ਕੰਮ ਕਰਨਗੇ, ਕੰਮ ਔਖਾ ਜਿਹੜਾ ਹੋਊਗਾ। ਪਰ ਇਹ ਆ ਵੀ ਬਹੁਤ ਸਾਰੀਆਂ ਜਿਹੜੀਆਂ ਹੁਣ ਵੱਡੀਆਂ ਕੰਪਨੀਜ਼ ਆ, ਚਾਹੇ ਉਹ ਵਾਲਮਾਰਟ ਆ, ਟਾਰਗੇਟ ਆ, ਹੁਣ ਜਿੱਦਾਂ ਐਮਾਜ਼ੋਨ ਆ, ਇਹ ਇਸ ਤਰੀਕੇ ਦੇ ਨਾਲ ਆਪਣੇ ਵਰਕਰਸ ਆ, ਜਿਹੜੇ ਮੁਲਾਜ਼ਮ ਆ, ਉਹ ਇੱਥੇ ਕੰਮ ਕਰਦੇ ਰਹਿਣ, ਇਸ ਦੇ ਲਈ ਉਹਨਾਂ ਨੂੰ ਇਹ ਆਫਰਸ ਆ ਉਹ ਹੁਣ ਦੇ ਰਹੇ ਆ। ਇਹ ਹੁਣ ਦੇਖਣਾ ਆ ਕੰਮ ਕਰਨ ਵਾਲਿਆਂ ਨੇ ਵੀ ਉਹ ਕਿਹੜੇ ਪਾਸੇ ਨੂੰ ਜਿਹੜਾ ਆ ਉਹ ਜਾਂਦੇ ਨੇ। $15 ਵਾਲੀ ਤਾਂ ਹੁਣ ਤਕਰੀਬਨ ਜਿਹੜੀ ਸਾਰੇ ਹੀ ਪਾਸੇ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਮਿਨੀਮਮ ਵੇਜ ਉਸ ਪਾਸੇ ਵੱਲ ਨੂੰ ਕਰ ਦਿੱਤੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਸਟਿਸ ਡਿਪਾਰਟਮੈਂਟ ਨੇ ਜਿਹੜਾ ਟੈਕਸਸ ਦੇ ਵਿੱਚ ਬੀਤੇ ਦਿਨੀ ਅਬੋਰਸ਼ਨ ਦਾ 6 ਹਫ਼ਤੇ ਵਾਲੇ ਅਬੋਰਸ਼ਨ ਬੈਨ ਜਿਹੜਾ ਲੱਗਾ ਆ, ਉਸ ਦੇ ਖਿਲਾਫ ਲਾਸੂਟ ਫਾਈਲ ਕਰ ਦਿੱਤਾ ਆ। ਬਾਈਡਨ ਪ੍ਰਸ਼ਾਸਨ ਨੇ ਪਹਿਲਾਂ ਵੀ ਕਿਹਾ ਸੀ ਵੀ ਉਹ ਜਿਹੜੇ ਆ ਇਸ ਬੈਨ ਦੇ ਅਗੇਂਸਟ ਹੈਗੇ ਆ, ਅਤੇ ਜਿਹੜੀਆਂ ਔਰਤਾਂ ਇਹ ਅਬੋਰਸ਼ਨ ਕਰਵਾਉਣਾ ਚਾਹੁੰਦੀਆਂ ਆ ਉਹਨਾਂ ਦੀ ਜਿਹੜੀ ਉਹ ਉਸ ਦੇ ਵਿੱਚ ਮਦਦ ਕਰਨਗੇ। ਸੋ ਅੱਜ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਆ, ਉਹਨਾਂ ਨੇ ਜਿਹੜਾ ਕਿਹਾ ਆ ਵੀ ਸਾਡਾ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਇਸ ਦੇ ਖਿਲਾਫ ਲਾਸੂਟ ਫਾਈਲ ਕਰਨ ਜਾ ਰਿਹਾ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਐਕਟ ਸੀਗਾ ਉਹ ਗੈਰ ਸੰਵਿਧਾਨਿਕ ਸੀਗਾ, ਅਤੇ ਜਿਹੜੇ ਸੁਪਰੀਮ ਕੋਰਟ ਦਾ ਇੱਕ ਪੁਰਾਣਾ ਰੋ ਵਰਸਿਸ ਵੇਡ ਪ੍ਰੈਸੀਡੈਂਟ ਹੈਗਾ ਆ, ਉਸ ਦੀ ਇਹ ਉਲੰਘਣਾ ਜਿਹੜੀ ਉਹ ਕਰਦਾ ਆ। ਸੋ ਇਸੇ ਕਰਕੇ ਇਸ ਦੇ ਲਾਸੂਟ ਇਹਨਾਂ ਨੇ ਇਸ ਦੇ ਖਿਲਾਫ ਫਾਈਲ ਕਰ ਦਿੱਤਾ ਹੈਗਾ ਆ। ਸੋ ਆਲਰੇਡੀ ਗ੍ਰੈਗ ਐਬਟ ਜਿਹੜੇ ਗਵਰਨਰ ਆ, ਉਹਨਾਂ ਦੀ ਵੀ ਕਾਫੀ ਜਿਹੜੀ ਆਲੋਚਨਾ ਵੀ ਜਿਹੜੀ ਹੈ ਕਈ ਥਾਵਾਂ ਦੇ ਉੱਤੇ ਹੋ ਰਹੀ ਆ, ਜਿਸ ਦੇ ਵਿੱਚ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਵੀ ਰੇਪਿਸਟ ਜਿਨ੍ਹਾਂ ਦਾ ਰੇਪ ਹੋਇਆ ਹੈਗਾ ਆ ਔਰਤਾਂ ਦਾ, ਵੀ ਉਹ ਜੇ ਗਰਭਪਾਤ ਕਰਾਉਣਾ ਚਾਹੁੰਦਾ ਅਤੇ ਉਸ ਦੇ ਮਾਮਲੇ ਕਹਿੰਦੇ ਵੀ ਉਹਦੇ ਵਿੱਚ ਅਸੀਂ ਇਹ ਥੋੜ੍ਹੀ ਕਿਹਾ ਵੀ ਉਹ ਬੱਚੇ ਨੂੰ ਉਹਨਾਂ ਨੇ ਜਨਮ ਦੇਣਾ ਹੀ ਦੇਣਾ ਹੈ, ਪਰ ਜਿਹੜਾ ਕੋਈ ਬੇਸਿਕ ਅਨਾਟਮੀ ਜਿਹੜਾ ਆ ਉਹ ਸਮਝਦਾ ਆ, ਉਹ ਜਾਣਦੇ ਆ ਵੀ 6 ਹਫ਼ਤੇ ਤੱਕ ਤਾਂ ਕਹਿੰਦੇ ਵੀ ਕਈ ਵਾਰੀ ਔਰਤਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਗਰਭਵਤੀ ਵੀ ਜਿਹੜੀਆਂ ਉਹ ਹੋ ਚੁੱਕੀਆਂ ਨੇ। ਸੋ ਇਸ ਨੂੰ ਲੈ ਕੇ ਹੁਣ ਕਾਫੀ ਜਿਹੜਾ ਮਸਲਾ ਹੈ ਉਹ ਗਰਮਾ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਭਈ ਲਾਸ ਐਂਜਲਸ ਦੇ ਵਿੱਚ ਰਿਟਜ਼ੀ ਰੈਸਟੋਰੈਂਟ ਜਿਹੜਾ ਆ ਲਾਸ ਐਂਜਲਸ ਦੇ ਇੱਕ ਮਸ਼ਹੂਰ ਮੈਲਰੋਸ ਐਵਨਿਊ ਦੇ ਉੱਤੇ ਹੈਗਾ, ਉੱਥੇ ਕੁਛ ਲੋਕ ਜਿਹੜੇ ਆ ਸ਼ਾਮ ਨੂੰ ਡਿਨਰ ਕਰ ਰਹੇ ਸੀਗੇ, ਅਤੇ ਜਿਹੜੇ ਰੋਬਰਸ ਆ ਉਹ ਆਏ ਅਤੇ ਉਹਨਾਂ ਨੇ ਜਿਹੜਾ ਆ ਉਹਨਾਂ ਦਾ ਸਾਰਾ ਸਮਾਨ ਉਹ ਲੁੱਟ ਕੇ ਲੈ ਗਏ। ਲਾਸ ਐਂਜਲਸ ਦੇ ਵਿੱਚ ਵੀ ਜਿਹੜਾ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਵਧਿਆ ਆ। LAPD ਦੀ ਜਿਹੜੀ ਹੋਮੋਸਾਈਡ ਅਤੇ ਰੋਬਰੀ ਯੂਨਿਟ ਆ ਉਹ ਇਸ ਦੀ ਹੁਣ ਇਨਵੈਸਟੀਗੇਸ਼ਨ ਕਰ ਰਿਹਾ ਹੈਗਾ। ਜੇ ਦੱਸਦੇ ਜਾਈਏ ਕਹਿੰਦੇ ਭਈ ਲਾਸ ਐਂਜਲਸ ਦੇ ਵਿੱਚ ਹੁਣ ਤੱਕ 437 ਮਰਡਰ ਜਿਹੜੇ ਆ ਹੋ ਚੁੱਕੇ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜੇ ਆਪਾਂ ਕਰਦੇ ਜਾਈਏ ਤਾਂ ਕਹਿੰਦੇ ਵੀ ਫੋਰਨਰਸ ਦੇ ਨਾਲ ਭਰੀ ਹੋਈਆਂ ਜਿਹੜੀਆਂ ਫਲਾਈਟ ਆ ਇੱਕ ਕਤਰ ਦੇ ਵਿੱਚ ਲੈਂਡ ਹੋਈ ਆ ਅਫਗਾਨਿਸਤਾਨ ਤੋਂ ਉਡਾਨ ਭਰਨ ਤੋਂ ਬਾਅਦ 'ਚ। ਤਾਲਿਬਾਨ ਨੇ ਕਹਿੰਦੇ ਆ ਵੀ ਕਲੀਅਰ ਕਰ ਦਿੱਤਾ ਸੀ ਵੀ ਜਿਹੜੇ ਅਮੈਰੀਕਨਸ ਅਤੇ ਹੋਰ ਜਿਹੜੇ ਲੋਕ ਨੇ ਜਿਹੜੇ ਅਫਗਾਨਿਸਤਾਨ ਨੂੰ ਛੱਡਣਾ ਚਾਹੁੰਦੇ ਆ, ਉਹ ਜਹਾਜ਼ ਦੀ ਉਡਾਨ ਜਿਹੜੀ ਆ ਉਹ ਜਾ ਸਕਦੀ। ਕਹਿੰਦੇ ਵੀ ਇਸ ਉਡਾਨ ਦੇ ਵਿੱਚ 100 ਤੋਂ ਵੱਧ ਜਿਹੜੇ ਅੰਤਰਰਾਸ਼ਟਰੀ ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਆ, ਜਿਨ੍ਹਾਂ ਵਿੱਚ ਕਈ ਅਮੈਰੀਕਨਸ ਵੀ ਸੀਗੇ, ਉਹਨਾਂ ਨੇ ਜਿਹੜੇ ਕਾਬੁਲ ਏਅਰਪੋਰਟ ਤੋਂ ਉਡਾਨ ਭਰੀ ਅਤੇ ਕਤਰ ਦੇ ਵਿੱਚ ਜਿਹੜੇ ਆ ਉਹ ਕਹਿੰਦੇ ਆ ਉਹ ਲੈਂਡ ਹੋਏ ਸੀ। ਕੈਨੇਡੀਅਨ, ਯੂਕਰੇਨੀਅਨ, ਜਰਮਨ, ਬ੍ਰਿਟਿਸ਼ ਅਤੇ US ਸਿਟੀਜ਼ਨ ਕਹਿੰਦੇ ਆ ਇਸ ਦੇ ਵਿੱਚ ਸੀਗੇ। ਕੁੱਲ 200 ਜਿਹੜੇ ਫੋਰਨਰਸ ਨੂੰ ਤਾਲਿਬਾਨ ਨੇ ਮੁਲਕ ਛੱਡ ਕੇ ਜਾਣ ਦੀ ਇਜਾਜ਼ਤ ਹੁਣ ਦਿੱਤੀ ਹੈਗੀ ਆ। ਅਤੇ ਕੱਲ੍ਹ ਤਾਂ ਇਹ ਤਾਲਿਬਾਨ ਵਾਲੇ ਇਹ ਵੀ ਕਹਿ ਰਹੇ ਸੀਗੇ ਵੀ ਅਸੀਂ ਸਾਰੀ ਹੀ ਦੁਨੀਆ ਦੇ ਮੁਲਕਾਂ ਦੇ ਨਾਲ ਜਿਹੜੀ ਗੱਲਬਾਤ ਸਮਝੌਤੇ ਕਰਨ ਨੂੰ ਤਿਆਰ ਆ, ਇਜ਼ਰਾਈਲ ਨੂੰ ਛੱਡ ਕੇ। ਜੀ, ਸੋ ਇਸੇ ਤਰ੍ਹਾਂ ਕਾਬੁਲ ਦਾ ਏਅਰਪੋਰਟ ਆ ਜਿਹੜਾ ਕਹਿੰਦੇ ਉੱਥੇ ਵੀ ਕੋਸ਼ਿਸ਼ਾਂ ਹੋ ਰਹੀਆਂ ਉਹਨੂੰ ਜਿਹੜਾ ਰਿਪੇਅਰ ਕੀਤਾ ਜਾਵੇ। US ਨੇ 1,22,000 ਦੇ ਕਰੀਬ ਲੋਕ ਜਿਹੜੇ ਆ ਉੱਥੋਂ ਪੁੱਲ ਆਊਟ ਕੀਤੇ ਹੈਗੇ ਆ, ਜਿਹਦੇ ਵਿੱਚੋਂ 6,000 ਅਮਰੀਕਨ ਸੀਗੇ। ਅਗਸਤ 31 ਜਿਹੜੀ ਆ ਉਹ ਡੈਡਲਾਈਨ ਸੀਗੀ। ਦੂਸਰੇ ਪਾਸੇ ਤਾਲਿਬਾਨਾਂ ਨੇ ਐਮਨਿਸਟੀ ਨੂੰ ਕਿਹਾ ਆ ਵੀ ਐਮਨਿਸਟੀ ਹਰ ਇੱਕ ਦੇ ਲਈ ਆ, ਚਾਹੇ ਵਿਰੋਧੀ ਵੀ ਸੀ, ਪਰ ਜਿਸ ਤਰ੍ਹਾਂ ਦੀਆਂ ਉੱਥੋਂ ਖਬਰਾਂ ਆ ਰਹੀਆਂ ਉਹ ਸਿਰਫ ਗੱਲਾਂ ਹੀ ਹੈਗੀਆਂ ਆ, ਐਕਚੁਅਲ ਕੁਛ ਨਹੀਂ। ਕਿਉਂਕਿ 2 ਪੱਤਰਕਾਰ ਆ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਜਦੋਂ ਉਹ ਉੱਥੇ ਜਿਹੜੀਆਂ ਬੀਬੀਆਂ ਆ ਪ੍ਰੋਟੈਸਟ ਕਰ ਰਹੀਆਂ ਸੀਆਂ ਉਸ ਨੂੰ ਕਵਰ ਕਰ ਰਹੇ ਸੀ। ਜੀ ਬਿਲਕੁਲ, ਤਾਲਿਬਾਨਾਂ ਦੀ ਗੱਲ ਜਿਹੜੀ ਉਹ ਮੰਨੀ ਜਾਊਗੀ, ਮੰਨਣੀ ਚਾਹੀਦੀ ਆ।
ਇਸ ਨੂੰ ਜਿਹੜਾ ਚਿੱਥ ਕੇ ਹੀ ਜਿਹੜਾ ਉਹ ਗੱਲ ਨੂੰ ਜਿਹੜਾ ਉਹ ਦੇਖਿਆ ਜਾਵੇ। ਇਹਨਾਂ ਦੀ ਗੱਲ 'ਤੇ ਕੋਈ ਬਹੁਤਾ ਯਕੀਨ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਫਰੈਜ਼ਨੋ ਦੇ ਵਿੱਚ ਹਰਜੋਤ ਸਿੰਘ ਜੀ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆਪਾਂ ਨੂੰ ਪਤਾ ਹੀ ਆ ਵੀ ਨਿੱਤ ਆਏ ਦਿਨ ਇੱਥੇ ਵੀ ਗੋਲੀ ਕਾਂਡ ਕੋਈ ਨਾ ਕੋਈ ਹੋਇਆ ਰਹਿੰਦਾ ਆ। ਅੱਜ ਦੀ ਜਿਹੜੀ ਇੱਥੇ ਖਬਰ ਆ, ਕਹਿੰਦੇ ਵੀ ਸਕੂਲ ਤੋਂ ਇੱਕ 17 ਸਾਲਾਂ ਦਾ ਵਿਦਿਆਰਥੀ ਵਾਪਸ ਜਾ ਰਿਹਾ ਸੀਗਾ ਅਤੇ ਉਸ ਦੇ ਉੱਤੇ ਗੋਲੀਆਂ ਜਿਹੜੀਆਂ ਆ ਕਹਿੰਦੇ ਚੱਲੀਆਂ। ਫਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਤਕਰੀਬਨ 2:30 ਵਜੇ ਕੋਲਿਨਜ਼ ਐਵੀਨਿਊ ਅਤੇ ਟੁਲਰੀ ਸਟਰੀਟ ਆ, ਉੱਥੇ ਇਹ ਵਾਰਦਾਤ ਜਿਹੜੀ ਆ ਉਹ ਹੋਈ ਆ। ਪੁਲਿਸ ਨੂੰ ਕਹਿੰਦੇ ਸ਼ਾਰਟ ਸਪੌਟਰ ਨੋਟੀਫਿਕੇਸ਼ਨ ਜਿਹੜੀ ਉਹ ਆਈ, ਉਸ ਤੋਂ ਬਾਅਦ ਦੇ ਵਿੱਚ ਉੱਥੇ ਪਹੁੰਚੇ ਅਤੇ ਜਿਹੜਾ ਪੀੜਤ ਸੀਗਾ ਉਸ ਦੇ ਜਿਹੜੇ ਉਤਲੇ ਹਿੱਸੇ ਦੇ ਵਿੱਚ ਸਰੀਰ ਦੇ ਜਿਹੜੇ ਆ ਟੋਰਸੋ ਦੇ ਅੱਪਰ ਟੋਰਸੋ ਏਰੀਆ ਦੇ ਵਿੱਚ ਗੋਲੀ ਲੱਗੀ ਸੀ। ਇਸ ਨੂੰ ਬਾਅਦ ਦੇ ਵਿੱਚ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਲੈ ਕੇ ਗਏ ਆ। ਅਜੇ ਉਸ ਦੇ ਕੀ ਹਾਲਾਤ ਆ ਉਸ ਦੇ ਬਾਰੇ ਜਿਹੜਾ ਆ ਉਹ ਨਹੀਂ ਪਤਾ, ਅਤੇ ਜਿਸ ਨੇ ਗੋਲੀਆਂ ਚਲਾਈਆਂ ਅਜੇ ਵੀ ਉਹ ਫਰਾਰ ਹੈਗਾ ਆ ਅਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਅਗਲੀ ਖਬਰ ਵੀ ਫਰਿਜ਼ਨੋ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਅਵਿਕਸ਼ਨ ਨੂੰ ਲੈ ਕੇ ਜਿੰਨਾ ਜ਼ਿਆਦਾ ਮਨੀ ਦਿੱਤਾ ਗਿਆ ਸੀ ਫਰਿਜ਼ਨੋ ਨੂੰ, ਉਹ ਪੂਰਾ ਨਹੀਂ ਲੱਗਿਆ। ਸਿਰਫ 13% ਜਿਹੜੇ ਕੁਆਲੀਫਾਈਡ ਐਪਲੀਕੈਂਟ ਸੀਗੇ ਉਹਨਾਂ ਨੂੰ ਰੈਂਟਲ ਅਸਿਸਟੈਂਸ ਮਿਲੀ ਹੈਗੀ $7.8 ਮਿਲੀਅਨ ਦੀ। ਇਸ ਤੋਂ ਬਿਨਾਂ $1.1 ਮਿਲੀਅਨ PG&E ਦੇ ਜਿਨ੍ਹਾਂ ਦੇ ਲੋਕਾਂ ਦੇ ਬਿੱਲ ਰਹਿੰਦੇ ਸੀ ਉਹਦੇ ਲਈ ਹੈਲਪ ਕੀਤੀ ਗਈ ਆ। 672 ਜਿਹੜੇ ਹਾਊਸ ਹੋਲਡਸ ਆ ਫਰਿਜ਼ਨੋ ਦੇ ਵਿੱਚ। ਹਜ਼ਾਰਾਂ ਹੀ ਲੋਕ ਹਜੇ ਕਹਿੰਦੇ ਭਈ ਜਿਹੜੀ ਉੱਥੇ ਦੀ ਪਾਈਪਲਾਈਨ ਆ ਐਪਲੀਕੇਸ਼ਨਾਂ ਦੀ ਉਹਨਾਂ ਦੇ ਵਿੱਚ ਲੱਗੇ ਹੋਏ ਆ, ਤਾਂ ਕਿ ਜਿਹੜੇ ਉਹਨਾਂ ਨੂੰ ਜਿਹੜਾ ਰੈਂਟ ਨਹੀਂ ਦੇ ਸਕੇ ਉਸ ਦੇ ਵਿੱਚ ਜਿਹੜੀ ਹੈਲਪ ਹੋ ਸਕੇ। $32 ਮਿਲੀਅਨ ਅੱਜ ਦੀ ਡੇਟ ਦੇ ਵਿੱਚ ਸਿਟੀ ਆਫ ਫਰਿਜ਼ਨੋ ਦੇ ਕੋਲ ਲੋਕਾਂ ਨੂੰ ਡਿਸਟਰੀਬਿਊਟ ਕਰਨ ਦੇ ਲਈ। ਜੀ, ਫਰੈਜ਼ਨੋ ਸਿਟੀ ਕੌਂਸਲ ਮੈਂਬਰ ਦਾ ਸਾਬਕਾ ਅਸਿਸਟੈਂਟ ਉਸ ਨੇ ਉੱਤੇ 5 ਫੈਲਨੀ ਜਿਹੜੀ ਆ ਵੱਖ-ਵੱਖ ਚਾਰਜਸ ਲਾਏ ਸੀ ਡੋਮੈਸਟਿਕ ਵਾਇਲੈਂਸ ਦੇ ਇੰਸੀਡੈਂਟ ਦੇ ਬਾਬਤ 2019 ਦੇ ਵਿੱਚ। ਡੈਨੀਅਲ ਗਈ ਨਾਂ ਦਾ ਇਹ 45 ਸਾਲਾਂ ਦਾ ਬੰਦਾ, ਇਸ ਨੇ ਆਪਣੇ ਜਿਹੜੇ ਜੁਰਮਾਂ ਦੇ ਖਿਲਾਫ ਨੋ ਕੰਟੈਸਟ ਪਲੈਡ ਕੀਤਾ ਆ, ਜਿਸ ਦੇ ਵਿੱਚ ਇਸ ਦੇ ਉੱਤੇ ਜਿਹੜੇ ਕਾਰਪੋਰਲ ਇੰਜਰੀ, ਚਾਈਲਡ ਅਬਿਊਜ਼, ਐਂਡੇਂਜਰਮੈਂਟ ਅਤੇ 3 ਕਾਊਂਟਸ ਆਫ ਅਸੌਲਟ ਜਿਹੜੇ ਆ ਉਹ ਲਾਏ ਸੀਗੇ। ਸੋ ਹੁਣ ਜਿਹੜੇ ਅਦਾਲਤ ਦੇ ਵਿੱਚ ਕਹਿੰਦੇ ਐਵੀਡੈਂਸ ਆ ਉਹਨਾਂ ਦੀ ਪ੍ਰੈਜੈਂਟੇਸ਼ਨ ਹੁਣ ਪੂਰੀ ਹੋ ਚੁੱਕੀ ਆ, ਅਤੇ 2 ਕਾਊਂਟਸ ਦੇ ਉੱਤੇ ਜਿਹੜਾ ਕਹਿੰਦੇ ਵੀ ਇਸ ਦਾ ਜਲਦ ਫੈਸਲਾ ਜਿਹੜਾ ਉਹ ਆ ਸਕਦਾ ਆ। ਜਿੱਦਾਂ ਇਹ ਮੰਨ ਗਿਆ ਆ ਅਤੇ ਲੱਗਦਾ ਵੀ ਇਸ ਨੂੰ ਵੀ ਜਿਹੜੀ ਉਹ ਸਜ਼ਾ ਜਲਦੀ ਹੋ ਸਕਦੀ ਆ। ਇਹ ਸਿਟੀ ਕੌਂਸਲ ਮੈਂਬਰ ਗੈਰਿਕ ਬ੍ਰੈਡਫੈਲਡ ਜਿਹੜਾ ਆ ਉਸ ਦਾ ਇਹ ਸਾਬਕਾ ਅਸਿਸਟੈਂਟ ਸੀ। ਜੀ, ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਨੇ ਵੀ ਕੈਲੀਫੋਰਨੀਆ ਦੇ ਵਿੱਚ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਖਾਸ ਕਰਕੇ ਸੈਂਟਰਲ ਵੈਲੀ ਇਰੀਗੇਸ਼ਨ ਡਿਸਟ੍ਰਿਕਟ ਤੋਂ, ਉਹਨਾਂ ਦੇ ਨਾਲ ਰਲ ਕੇ ਜਿਹੜਾ ਆ ਸਟੇਟ ਦੇ ਅਗੇਂਸਟ ਲਾ ਸੂਟ ਫਾਈਲ ਕਰ ਦਿੱਤਾ ਆ ਕਿ ਕਹਿੰਦੇ ਵੀ ਸਾਡੇ ਉੱਤੇ ਜਿਹੜੀਆਂ ਡਰਾਊਟ ਰਿਲੇਟਡ ਜਿਹੜੀਆਂ ਵਾਟਰ ਰਿਸਟ੍ਰਿਕਸ਼ਨਸ ਆ ਉਹ ਲਾਈਆਂ ਗਈਆਂ ਆ। ਸਟੇਟ ਵਾਟਰ ਰਿਸੋਰਸਿਸ ਕੰਟਰੋਲ ਬੋਰਡ ਕੋਲ ਕਹਿੰਦੇ ਇੱਦਾਂ ਦੀ ਕੋਈ ਅਥਾਰਟੀ ਨਹੀਂ ਹੈ ਜਿਹੜੀ ਕਿ ਕਹੇ ਵੀ ਤੁਸੀਂ ਇੰਨਾ ਹੀ ਪਾਣੀ ਵਰਤ ਸਕਦੇ ਹੈਗੇ ਆ। ਫਾਰਮਰਸ ਵੀ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਲਾ ਸੂਟ ਫਾਈਲ ਕਰਨ ਜਾ ਰਹੇ ਹੈਗੇ, ਕਿਉਂਕਿ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਬਹੁਤ ਕੁਛ ਜਿਹੜਾ ਆ ਜਿਹੜੇ ਫਾਰਮਸ ਆ ਉਹ ਸਾਰਾ ਕੁਛ ਪਾਣੀ 'ਤੇ ਹੀ ਡਿਪੈਂਡ ਕਰਦਾ ਹੈਗਾ ਆ। ਜੇ ਓਵਰਆਲ ਦੇਖਿਆ ਜਾਵੇ ਕਹਿੰਦੇ USA ਦੇ ਵਿੱਚ 4500 ਦੇ ਕਰੀਬ ਜਿਹੜੇ ਸ਼ਹਿਰ ਹੈਗੇ ਆ ਜਾਂ ਫਾਰਮਸ ਆ ਜਿੱਥੇ ਪਾਣੀ ਨੂੰ ਕੰਜ਼ਰਵ ਕਰਨ ਦੇ ਲਈ ਕਿਹਾ ਗਿਆ, ਉਹਨੂੰ ਬਚਾਉਣ ਦੇ ਲਈ ਕਿਹਾ ਗਿਆ ਹੈਗਾ ਆ। ਜਿਹੜੀ ਸਿਚੁਏਸ਼ਨ ਆ ਜੇ ਤੁਸੀਂ ਵਾਟਰ ਰਿਜ਼ਰਵਾਇਰਸ ਦੀ ਦੇਖੋ ਤਾਂ ਬਹੁਤ ਹੀ ਬੈਡ ਆ, ਅਤੇ ਜੇ ਇਸ ਸਾਲ ਮੀਂਹ ਜ਼ਿਆਦਾ ਨਾ ਪਏ ਤਾਂ ਇਹ ਬਹੁਤ ਜਲਦੀ ਜਿਹੜਾ ਡਰਾਊਟ ਆ ਕੈਲੀਫੋਰਨੀਆ 'ਚ ਆ ਸਕਦਾ, ਅਤੇ ਜਿਹੜੇ ਆਲਮੰਡ ਪ੍ਰੋਡਿਊਸਰ ਜਿਹੜੇ ਫਾਰਮਰਸ ਆ ਉਹਨਾਂ ਨੂੰ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਪਊਗਾ। ਜੀ ਬਿਲਕੁਲ। ਸੋ ਕੈਲੀਫੋਰਨੀਆ ਪ੍ਰੋਡਿਊਸ ਦੇ ਮਾਮਲੇ ਦੇ ਵਿੱਚ ਸਭ ਤੋਂ ਉੱਤੇ ਆ, ਅਤੇ ਜੇ ਪਾਣੀ ਦੀ ਘਾਟ ਰਹੂਗੀ ਤਾਂ ਫਿਰ ਹਰਜੋਤ ਸਿੰਘ ਜੀ ਪਤਾ ਹੀ ਆ ਵੀ ਕਿੱਦਾਂ ਦੀ ਸਥਿਤੀ ਜਿਹੜੀ ਆ ਉਹ ਬਣ ਸਕਦੀ ਆ। ਪਾਣੀ ਤੋਂ ਬਗੈਰ ਜਲ ਹੈ ਤਾਂ ਜੀਵਨ ਹੈ ਜਿੱਦਾਂ ਆਖਿਆ ਜਾਂਦਾ ਆ, ਇਹ ਇਸ ਦੇ ਨਾਲ ਹੀ ਜਿਹੜਾ ਹੁਣ ਸੰਬੰਧਿਤ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਸਾਰਿਆਂ ਨੂੰ ਜਿੰਨੀ ਕੋਸ਼ਿਸ਼ ਹੋ ਸਕਦੀ ਆ ਆਪਣੇ ਆਪ ਜਿਹੜਾ ਪਾਣੀ ਉਹ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈਗੀ ਆ। ਫਾਇਰਸ ਦੀ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡਿਕਸੀ ਫਾਇਰ ਉਹ ਹੁਣ 9,27,000 ਏਕੜ ਆ ਉਹ ਤਬਾਹ ਕਰ ਚੁੱਕੀ ਆ। 2 ਮਹੀਨੇ ਹੋ ਗਏ ਆ ਤਕਰੀਬਨ ਇਸ ਅੱਗ ਨੂੰ ਜਿਹੜਾ ਉਹ ਚੱਲਦਿਆਂ ਹੋਇਆ, ਅਤੇ ਤਕਰੀਬਨ 60% ਕਹਿੰਦੇ ਆ ਵੀ ਇਹ ਕਾਬੂ ਦੇ ਵਿੱਚ ਆਈ ਹੈਗੀ ਆ। ਅਤੇ ਜੇ ਸਕੇਅਰ ਮਾਈਲ ਦੀ ਗੱਲ ਕਰੀਏ ਤਾਂ 1448 ਸਕੇਅਰ ਮਾਈਲ ਜਿਹੜੇ ਉਹ ਬਣਦੇ ਆ। ਬਿਊਟ, ਪਲੂਮਸ, ਲੈਸਨ, ਸ਼ਾਸ਼ਤਾ, ਟੇਹਾਮਾ ਕਾਊਂਟੀਜ਼ ਦੇ ਵਿੱਚ
ਇਹ ਡਿਕਸੀ ਫਾਇਰ ਜਿਹੜੀ ਆ ਉਹ ਫੈਲੀ ਹੋਈ ਹੈਗੀ ਆ। ਸੋ ਅਜੇ ਵੀ ਕਈ ਜਿਹੜੇ ਤਕਰੀਬਨ 2000 ਸਟਰਕਚਰਸ ਆ ਉਹਨਾਂ ਨੂੰ ਖਤਰਾ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ। ਸਾਰੇ ਹੀ ਬੱਚੇ ਜਿਹੜੇ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਹੈਗੇ ਆ, ਜਿਹੜਾ ਅਮਰੀਕਾ ਦਾ ਸੈਕੰਡ ਲਾਰਜੈਸਟ ਸਕੂਲ ਡਿਸਟ੍ਰਿਕਟ ਆ, ਉਹਨਾਂ ਨੂੰ ਵੈਕਸੀਨ ਜਿਹੜਾ ਆ ਰਿਕੁਆਇਰ ਹੋਊਗਾ ਇਸ ਸਾਲ ਦੇ ਐਂਡ ਤੱਕ। ਸੋ ਜਿਹੜੇ ਵੈਕਸੀਨ ਨਹੀਂ ਲਵਾਉਂਦੇ ਉਹਨਾਂ ਨੂੰ ਜਿਹੜਾ ਆ ਕਲਾਸਾਂ ਤੋਂ ਬਾਹਰ ਵੀ ਰੱਖਿਆ ਜਾ ਸਕਦਾ। ਜਿਹੜੇ ਵੀ ਬੱਚੇ 12 ਸਾਲ ਤੋਂ ਉੱਪਰ ਆ ਉਹ ਸਾਰੇ ਹੁਣ ਵੈਕਸੀਨ ਲਵਾ ਸਕਦੇ ਹੈਗੇ ਆ। ਕਹਿੰਦੇ ਪਈ ਇਸ ਡਿਸਟ੍ਰਿਕਟ ਦੇ ਵਿੱਚ 6 ਲੱਖ ਦੇ ਕਰੀਬ ਜਿਹੜੇ ਸਟੂਡੈਂਟਸ ਹੈਗੇ ਆ ਜਾਂ ਟੀਚਰਸ ਆ, ਉਹਨਾਂ ਨੇ ਆਲਰੇਡੀ ਵੈਕਸੀਨ ਲਵਾ ਲਿਆ ਹੈ। ਜੀ, ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਅਤੇ ਜਿਹੜੀ ਤੁਸੀਂ ਹਰਜੋਤ ਸਿੰਘ ਗੱਲ ਆਖਦੇ ਆ, ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਜਾਣ ਤੋਂ ਪਹਿਲਾਂ, ਜਿਹੜੇ ਰਾਸ਼ਟਰਪਤੀ ਬਾਈਡਨ ਆ ਅੱਜ ਉਹਨਾਂ ਨੇ ਮੁਲਕ ਨੂੰ ਸੰਬੋਧਨ ਹੋ ਕੇ ਕਿਹਾ ਵੀ ਜਿੰਨੇ ਵੀ ਫੈਡਰਲ ਇੰਪਲੋਈਜ਼ ਆ ਅਤੇ ਕਾਂਟਰੈਕਟਰਸ ਆ ਉਹਨਾਂ ਦੇ ਲਈ ਵੈਕਸੀਨੇਸ਼ਨ ਮੈਂਡੇਟ ਹੈਗੀ ਆ ਵੀ ਉਹ ਲਵਾਉਣੀ ਪਊਗੀ 75 ਦਿਨਾਂ ਦੇ ਵਿੱਚ। ਇਹਨਾਂ ਨੂੰ ਪੂਰਨ ਤੌਰ ਦੇ ਉੱਤੇ ਦੋਨੋਂ ਹੀ ਜਿਹੜੀਆਂ ਵੈਕਸੀਨੇਸ਼ਨਸ ਆ ਉਹ ਲਵਾਉਣੀਆਂ ਪੈਣੀਆਂ ਆ, ਜਿਹੜੇ 2 ਵਾਲੇ ਜਾਂ 1 ਵਾਲੇ ਆ। ਉੱਧਰ ਵੈਕਸੀਨ ਮੈਂਡੇਟ ਜਿਹੜੇ ਬਿਜ਼ਨਸਿਸ ਆ 100 ਜਾਂ ਉਸ ਤੋਂ ਵੱਧ ਇੰਪਲੋਈਜ਼ ਵਾਲੇ ਆ, ਮੁਲਾਜ਼ਮਾਂ ਵਾਲੇ ਆ, ਉਹਨਾਂ ਨੂੰ ਵੀ ਵੈਕਸੀਨੇਸ਼ਨ ਜਿਹੜੀਆਂ ਉਹ ਜ਼ਰੂਰੀ ਇਹਨਾਂ ਨੇ ਕਰ ਦਿੱਤੀਆਂ ਹੈਗੀਆਂ ਆ। ਲੇਬਰ ਡਿਪਾਰਟਮੈਂਟ ਟੀਕਾ ਲਗਵਾਉਣ ਦੇ ਲਈ ਤੋਂ ਰਿਕਵਰ ਹੋਣ ਦੇ ਲਈ ਤੁਹਾਨੂੰ ਪੇਡ ਜਿਹੜੀ ਆ ਸਿਕ ਲੀਵ ਆ ਉਹ ਜਿਹੜੀ ਉਹ ਦੇਵੇਗਾ। ਜਿਹੜੀ ਆ ਜਿੱਥੇ ਮੈਡੀਕੇਅਰ ਅਤੇ ਮੈਡੀਕੇਡ ਦੀ ਫੰਡਿੰਗ ਜਿਨ੍ਹਾਂ ਨੂੰ ਮਿਲਦੀ ਆ ਜਿਨ੍ਹਾਂ ਥਾਵਾਂ ਦੇ ਉੱਤੇ, ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹੜੇ ਆ ਵੈਕਸੀਨੇਟ ਆ ਉਹ ਲਗਵਾਉਣੀ ਪਊਗੀ। ਐਮਾਜ਼ੋਨ, ਕਰੋਗਰ, ਵਾਲਮਾਰਟ ਰੀਟੇਲਰਸ ਆ, ਇਹਨਾਂ ਨੂੰ ਘਰ ਦੇ ਵਿੱਚ ਜਿਹੜੇ ਸੈੱਲ ਐਟ ਹੋਮ ਰੈਪਿਡ ਟੈਸਟ ਆ ਉਹ ਅਗਲੇ 3 ਮਹੀਨਿਆਂ ਦੇ ਲਈ ਇੱਥੋਂ ਜਿਹੜੇ ਉਹ ਮਿਲਿਆ ਜਿਹੜੇ ਉਹ ਕਰਨਗੇ। ਅਤੇ ਮਾਸਕ ਮੈਂਡੇਟਸ ਦੇ ਉੱਤੇ ਕਹਿੰਦੇ ਆ ਵੀ ਹੋਰ ਸਖਤ ਪੈਨਲਟੀਜ਼ ਜਿਹੜੇ ਜੁਰਮਾਨੇ ਆ ਉਹ ਜਿਹੜੇ ਉਹ ਹੋਣਗੇ। ਕਹਿੰਦੇ ਵੀ ਉਹਨਾਂ ਟਰੈਵਲਰਸ ਜਿਹੜੇ ਇਹ ਮਾਸਕ ਨਹੀਂ ਪਾਉਣਗੇ ਉਹਨਾਂ ਦੇ ਜੁਰਮਾਨੇ ਜਿਹੜੇ ਉਹ ਹੁਣ ਡਬਲ ਜਿਹੜੇ ਉਹ ਕੀਤੇ ਜਾਣਗੇ। ਅਤੇ ਜਿਨ੍ਹਾਂ ਦੇ ਮੁਲਾਜ਼ਮ ਵੀ ਜਿਹੜੇ ਵੈਕਸੀਨ ਨਹੀਂ ਲਗਵਾਉਂਦੇ, ਫੁੱਲੀ ਵੈਕਸੀਨੇਟ ਨਹੀਂ ਹੁੰਦੇ, ਉਹਨਾਂ ਨੂੰ ਵੀ $14,000 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਪਾਇਆ ਜਾ ਸਕਦਾ ਹੈਗਾ ਆ। ਸੋ ਇਹ ਕਰੀਏ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਹਨਾਂ ਨੇ ਰਸਤਾ ਜਿਹੜਾ ਉਹ ਖੋਲ੍ਹ ਦਿੱਤਾ ਹੈਗਾ ਆ। ਅਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲੱਗਦਾ ਆ ਵੀ ਹੁਣ ਜਿੱਦਾਂ ਵੈਕਸੀਨ ਮੈਂਡੇਟਸ ਆ ਉਹ ਆ ਸਕਦੇ ਆ। ਇਸ ਵੈਕਸੀਨ ਮੈਂਡੇਟ ਦੇ ਵਿੱਚ ਜਿਹੜੇ ਪੋਸਟਲ ਸਰਵਿਸ ਦੇ ਕਰਮਚਾਰੀ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਇਨਕਲੂਡ ਜਿਹੜਾ ਕਹਿੰਦੇ ਆ ਉਹ ਨਹੀਂ ਕੀਤਾ ਗਿਆ, ਕਈ ਸੋਰਸਿਸ ਜਿਹੜੇ ਆ ਇਹ ਦੱਸ ਰਹੇ ਨੇ। ਅਤੇ ਜੀ ਸੋ ਬਿਲਕੁਲ ਹੁਣ ਖਬਰਾਂ ਦਾ ਸਮਾਂ ਸਮਾਪਤੀ ਆ ਅਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਦੇ ਵਿੱਚ ਪਿਛਲੇ ਕੁਛ ਦਿਨਾਂ ਤੋਂ ਜਿਹੜਾ ਗਿਰਾਵਟ ਦਾ ਦੌਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਅੱਜ 152 ਪੁਆਇੰਟ ਮਾਰਕੀਟ ਡਾਓ ਜੋਨਸ ਆ ਉਹ ਡਿੱਗ ਕੇ 34,880 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 38 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 'ਚ 15,248 ਤੇ ਬੰਦ ਹੋਇਆ। S&P ਦੇ ਵਿੱਚ 21 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 4493 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.3% ਅਤੇ ਸੋਨੇ ਦਾ ਭਾਅ $1,797 ਪ੍ਰਤੀ ਆਊਂਸ। ਬਿਟਕੋਇਨ ਦੀ ਕੀਮਤ 46,656 ਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ ₹73.55 ਦੇ ਬਰਾਬਰ ਰਹੀ ਆ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ ਤੱਕ ਲਈ। ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੋਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।